ਰਿਹਾ ਸੀ। ਪ੍ਰੈਜ਼ੀਡੈਂਟ ਨੇ ਕਿਹਾ ਵੀ ਉਹ ਪਲਾਨ ਕਰ ਰਹੇ ਆ ਸਾਊਦੀ ਅਰੇਬੀਆ ਤੇ ਓਪਕ ਵਾਲਿਆਂ ਦੇ ਨਾਲ ਗੱਲਬਾਤ ਕਰਨ ਦੇ ਲਈ, ਤਾਂ ਜੋ ਜਿਹੜੀਆਂ ਤੇਲ ਦੀਆਂ ਕੀਮਤਾਂ ਆ ਉਸ ਨੂੰ ਘਟਾਇਆ ਜਾ ਸਕੇ। ਤੇ ਕਹਿੰਦੇ ਵੀ ਇਵੈਂਚੁਅਲੀ ਉਹਨਾਂ ਦਾ ਇਹ ਵੀ ਨਾਲ ਹੀ ਜਿਹੜਾ ਉਹ ਮੁੱਦਾ ਆ ਵੀ ਇੰਟਰਸਟ ਰੇਟਸ ਨੂੰ ਵੀ ਜਲਦ ਤੋਂ ਜਲਦ ਜਿਹੜਾ ਉਹ ਘਟਾਇਆ ਜਾ ਸਕੇ। ਇੱਕ ਵਾਰੀ ਫਿਰ ਉਹਨਾਂ ਨੇ ਨਾਟੋ ਦੇ ਮੈਂਬਰਸ ਨੂੰ ਆਪਣੀ ਜਿਹੜੀ ਡਿਫੈਂਸ ਸਪੈਂਡਿੰਗ ਆ ਉਸ ਨੂੰ ਆਪਣੀ GDP ਦਾ 5% ਕਰਨ ਦੇ ਲਈ ਜਿਹੜਾ ਉਹ ਆਖਿਆ ਆ। ਹਾਲ ਦੀ ਘੜੀ ਜੇ ਦੇਖਿਆ ਜਾਵੇ ਤਾਂ ਨਾਟੋ ਵਾਲੇ ਜਿਹੜੀ 2% ਦੀ ਸਪੈਂਡਿੰਗ ਆ ਉਹ ਵੀ ਪੂਰੀ ਤਰ੍ਹਾਂ ਨਹੀਂ ਕਰਦੇ। ਸਿਰਫ ਅੱਧੇ ਕੁ ਮੈਂਬਰ ਹੀ ਨਾਟੋ ਦੇ ਜਿਹੜੀ 2% ਆਪਣੀ GDP ਦੀ ਸਪੈਂਡਿੰਗ ਆ ਉਹ ਨਾਟੋ ਦੇ ਵਿੱਚ ਜਿਹੜੀ ਆ ਲਗਾ ਰਹੇ ਹੈਗੇ ਨੇ। ਟਰੰਪ ਉਹਨਾਂ ਨੇ ਇੱਥੇ ਇੱਕ ਵਾਰੀ ਫਿਰ ਕਿਹਾ ਵੀ ਉਹ ਕਾਰਪੋਰੇਟ ਟੈਕਸ ਰੇਟ ਨੂੰ 15% ਦੇ ਉੱਤੇ ਲੈ ਕੇ ਆਉਣਗੇ, ਜੋ ਕਿ ਇਸ ਟਾਈਮ ਮੌਜੂਦਾ ਤੌਰ ਤੇ 21% ਦੇ ਉੱਤੇ ਚੱਲ ਰਿਹਾ ਆ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਜਿਹੜਾ ਸਮਾਨ ਆ ਉਹ ਪ੍ਰੋਡਕਟਸ ਆ ਉਹਨੂੰ US ਦੇ ਵਿੱਚ ਜਿਹੜਾ ਉਹ ਬਣਾ ਕੇ ਆਓ। ਤੇ ਇੱਕ ਵਾਰੀ ਫਿਰ ਉਹਨਾਂ ਨੇ ਕਿਹਾ ਜਿਹੜਾ ਵਲਾਦੀਮਿਰ ਪੁਤਿਨ ਨੂੰ ਵੀ ਰਸ਼ੀਆ ਤੇ ਯੂਕਰੇਨ ਦੀ ਵਾਰ ਆ ਉਸ ਨੂੰ ਖਤਮ ਤੁਸੀਂ ਕਰ ਦਿਓ, ਜੋ ਅਜੇ ਤੱਕ ਮੁੱਕੀ ਨਹੀਂ ਆ, ਜਿਹੜਾ ਇਹਨਾਂ ਨੇ ਪਹਿਲਾਂ ਕਹਿੰਦੇ ਸੀਗੇ ਵੀ ਮੈਂ 24 ਘੰਟਿਆਂ ਦੇ ਵਿੱਚ ਬੰਦ ਕਰਵਾ ਦਊਂਗਾ। ਓਪਿਕ ਤੇ ਸਾਊਦੀ ਅਰੇਬੀਆ ਨੂੰ ਉਹਨਾਂ ਨੇ ਕਿਹਾ ਵੀ ਆਪਣਾ ਜਿਹੜਾ ਆਇਲ ਦਾ ਕਾਸਟ ਆ ਉਸ ਨੂੰ ਘੱਟ ਕਰ ਦਿਓ, ਤਾਂ ਕਿ ਜੋ ਲੜਾਈ ਚੱਲ ਰਹੀ ਆ ਯੂਕਰੇਨ ਦੇ ਵਿੱਚ ਉਹਦੀ ਹੈਲਪ ਹੋ ਸਕੇ। ਮੈਕਸੀਕੋ ਦੀ ਪ੍ਰੈਜ਼ੀਡੈਂਟ ਕਲੌਡੀਆ ਸ਼ੇਨਬਾਉਮ ਨੇ ਕਿਹਾ ਵੀ ਅਸੀਂ ਪ੍ਰੈਜ਼ੀਡੈਂਟ ਟਰੰਪ ਨੂੰ ਨਹੀਂ ਸੱਦ ਰਹੇ ਹੈਗੇ ਹਜੇ ਤੱਕ, ਕਿਉਂਕਿ ਟਰੰਪ ਉਹਨਾਂ ਨੇ ਇਹ ਕਿਹਾ ਵੀ ਫਰਵਰੀ 1 ਤੋਂ 25% ਟੈਰਿਫ USA ਤੇ ਮੈਕਸੀਕੋ ਦੇ ਉੱਤੇ ਉਹ ਲਾਉਣ ਜਾ ਰਹੇ ਹੈਗੇ। ਤੇ ਚਾਈਨਾ ਦੇ ਸੰਬੰਧ ਦੇ ਵਿੱਚ ਅੱਜ ਸਟੇਟਮੈਂਟ ਉਹਨਾਂ ਨੇ ਇਹ ਕੀਤੀ ਆ ਵੀ ਮੈਂ ਫੇਅਰ ਰਿਲੇਸ਼ਨਸ਼ਿਪ ਚਾਹਨਾ ਚਾਈਨਾ ਦੇ ਨਾਲ, ਲੈਵਲ ਪਲੇਇੰਗ ਫੀਲਡ ਇੱਕੋ ਜਿਹਾ ਹੋਵੇ, ਵੀ ਜਿੰਨਾ ਕੁ ਟੈਕਸ ਉਹ ਸਾਡੇ ਤੇ ਲਾਉਂਦੇ ਆ ਟੈਰਿਫ ਉਨਾ ਹੀ ਅਸੀਂ ਉਹਨਾਂ ਦੇ ਉੱਤੇ ਲਾਈਏ। ਸੋ ਇਹ ਜਿਹੜੀਆਂ ਗੱਲਾਂ ਬਾਤਾਂ ਆ ਅੱਜ ਉਹਨਾਂ ਨੇ ਕੀਤੀਆਂ ਟਰੰਪ ਉਹਨਾਂ ਨੇ। ਜੀ ਬਿਲਕੁਲ ਜੀ ਬਿਲਕੁਲ। ਤੇ ਰਮਨ ਜੀ ਦੇ ਨਾਲ ਹੁਣ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਹਾਂ ਟਰੱਕਿੰਗ ਦੇ ਮੁੱਦੇ ਦੇ ਉੱਤੇ, ਜੋ ਕੁਛ ਚੱਲ ਰਿਹਾ ਆ ਉਸ ਉੱਤੇ ਆਪਾਂ ਜੇ ਚਰਚਾ ਜਿਹੜੀ ਉਹ ਕਰਦੇ ਜਾਈਏ। ਜਿਵੇਂ ਆਪਾਂ ਸਾਰੇ ਜਾਣੇ ਜਿਹੜੇ ਉਹ ਜਾਣਦੇ ਹਾਂ ਵੀ ਜੋ ਜਿਹੜੀ ਸਥਿਤੀ ਆ ਇਸ ਟਾਈਮ ਬਣੀ ਪਈ ਹੈਗੀ ਆ ਕਿਸ ਤਰੀਕੇ ਦੇ ਨਾਲ ਬੀਤੇ ਸਮੇਂ ਦੇ ਵਿੱਚ ਜਿਹੜੀ ਆਪਾਂ ਦੇਖਿਆ ਸੀਗਾ ਹਰਜੋਤ ਸਿੰਘ ਜੀ ਵੀ ਜਿਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੇ ਡੀਜ਼ਲ ਇੰਜਨ ਦੀਆਂ ਐਮਿਸ਼ਨਸ ਆ ਉਹਨਾਂ ਨੂੰ ਹੋਰ ਸਖਤ ਕਰਨ ਦੀ ਜਿਹੜੀ ਗੱਲ ਆਖੀ ਸੀਗੀ ਉਹ ਹੌਲੀ ਹੌਲੀ ਜਿਹੜੀ ਆ ਦੂਰ ਜਾਂਦੀ ਨਜ਼ਰ ਆ ਰਹੀ ਹੈ। ਪਿਛਲੀ ਵਾਰੀ ਵੀ ਆਪਾਂ ਜਿਹੜੀ ਉਹ ਗੱਲ ਕੀਤੀ ਸੀ ਵੀ ਇਹਨਾਂ ਨੇ ਜਿਹੜੀ ਕਾਰਬ ਵਾਲਿਆਂ ਨੇ ਜਿਹੜੀ EPA ਤੋਂ ਮੰਗ ਕੀਤੀ ਹੋਈ ਸੀ, ਇੱਕ ਹੋਰ ਮੰਗ ਕੀਤੀ ਹੋਈ ਸੀ ਵੀ ਭਾਈ ਤੁਸੀਂ ਸਾਡੇ ਲਈ ਇੱਕ ਹੋਰ ਐਮਿਸ਼ਨਸ ਜਿਹੜੇ ਉਹ ਕਰੋ ਤਾਂ ਜੋ ਅਸੀਂ ਡੀਜ਼ਲ ਇੰਜਨ ਫੇਜ਼ ਆਊਟ ਜਿਹੜਾ ਉਹ ਕਰ ਦਈਏ। ਉਸ ਨੂੰ ਉਹਨਾਂ ਨੇ ਹੁਣ ਆਪਣੀ ਦਰਖਾਸਤ ਨੂੰ ਵਾਪਸ ਜਿਹੜਾ ਉਹ ਲੈ ਲਿਆ ਸੀ। ਇਹਦੇ ਨਾਲ ਇਸ ਚੀਜ਼ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਜਿਹੜੀਆਂ ਟਰੱਕਿੰਗ ਕੰਪਨੀਜ਼ ਆ ਉਹ ਕਹਿੰਦੇ ਵੀ ਇਸ ਟਾਈਮ ਸ਼ਸ਼ੋਪੰਚ ਆ, ਲਿੰਬੋ ਚ ਆ ਵੀ ਅੱਗੇ ਬਣੂਗਾ ਕੀ। ਅੱਜ CBS ਨੇ ਹਰਜੋਤ ਸਿੰਘ ਜੀ ਕਾਫੀ ਵੱਡੀ ਜਿਹੜੀ ਇਸ ਬਾਬਤ ਰਿਪੋਰਟ ਵੀ ਛਾਪੀ ਆ। ਰਮਨ ਜੀ ਬਿਲਕੁਲ ਰਾਜਕਿਰਨ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸੋ ਜੇ ਆਪਾਂ ਓਵਰਆਲ ਦੇਖੀਏ ਤਾਂ ਇਹਨਾਂ ਚੀਜ਼ਾਂ ਦਾ ਜਿਹੜਾ ਆ ਟਰੱਕਿੰਗ ਇੰਡਸਟਰੀ ਦੇ ਉੱਤੇ ਕਾਫੀ ਜਿਹੜਾ ਫਰਕ ਪੈਣ ਵਾਲਾ ਆ। ਜਿਹੜੀਆਂ ਕਾਫੀ ਜਿਹੜੇ ਰੈਗੂਲੇਸ਼ਨਸ ਹੈਗੇ ਆ ਉਹ ਹਾਲਟ ਹੋ ਜਾਣਗੇ, ਪਰ ਡੈਫੀਨੇਟਲੀ ਜਿਹੜੀਆਂ ਕਈ ਚੀਜ਼ਾਂ ਹੈਗੀਆਂ ਜਿੱਦਾਂ ਕਿ ਹੁਣ CTC ਪ੍ਰੋਗਰਾਮ ਹੈਗਾ, ਕਲੀਨ ਟਰੱਕ ਚੈੱਕ ਪ੍ਰੋਗਰਾਮ ਹੈਗਾ, ਉਹ ਉਵੇਂ ਦਾ ਉਵੇਂ ਹੀ ਇਨੈਕਟ ਹੈਗਾ ਆ। ਉਹਦੇ ਵਿੱਚ ਕੋਈ ਚੇਂਜਸ ਨਹੀਂ ਆਈਆਂ ਹੈਗੀਆਂ। ਬਹੁਤ ਜਾਣਿਆਂ ਦਾ ਜਿਹੜਾ ਕਾਮਨ ਕੁਐਸਚਨ ਹੈਗਾ ਇਸ ਵੇਲੇ ਉਹ ਇਹ ਆਉਂਦਾ ਹੈਗਾ ਕਿ ਇਹ ਸਾਰਾ ਕੁਝ ਖਤਮ ਹੋ ਗਿਆ। ਇਸ ਵੇਲੇ ਜਿਹੜੇ ਕਾਰ ਦੇ ਚੱਲ ਰਹੀ ਜਿਹੜੀ ਰੂਲਸ ਹੈਗੇ ਆ ਜਿਹੜੇ ਉਹ ਮੈਸਾਚੂਸੇਟਸ, ਨਿਊ ਜਰਸੀ, ਨਿਊਯਾਰਕ, ਓਰੇਗਨ, ਵਾਸ਼ਿੰਗਟਨ ਤੇ ਵਰਮਾਂਟ ਸਟੇਟਸ ਦੇ ਵਿੱਚ ਚਾਲੂ ਆ। begins in 2026, ਕੋਲੋਰਾਡੋ, ਨਿਊ ਮੈਕਸੀਕੋ ਤੇ ਰੋਡ ਆਈਲੈਂਡ ਜਿਹੜੇ 2027 ਦੇ ਵਿੱਚ ਇਹ ਰੂਲ ਨੂੰ ਲੈ ਕੇ ਚੱਲ ਰਹੇ ਹੈਗੇ। ਸੋ ਇਹ ਸਟੇਟਸ ਜਿਹੜੀਆਂ ਹੈਗੀਆਂ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਚੱਲ ਰਹੀਆਂ ਹੈਗੀਆਂ। ਸੋ ਜਿਹੜਾ ਓਵਰਆਲ ਰੂਲ ਹੈਗਾ ਜੇ ਉਹਦੇ ਤੇ ਆਪਾਂ ਗੱਲ ਕਰਦੇ ਹਾਂ ਤਾਂ ਓਵਰਆਲ ਰੂਲ ਜਿਹੜਾ ਹੈਗਾ ਜਿਹੜੀ ਆ ਚੀਜ਼ ਅਬੈਂਡਨ ਕੀਤੀ ਹੈਗੀ ਆ ਉਹ ਸਿਰਫ ਫਿਊਚਰ ਵਾਲੀਆਂ ਚੀਜ਼ਾਂ ਨੂੰ ਅਬੈਂਡਨ ਕੀਤਾ ਹੈਗਾ, ਜਿਹੜੀਆਂ ਪ੍ਰੀਵੀਅਸ ਹੈਗੀਆਂ ਉਹ ਚੱਲ ਰਹੀਆਂ ਹੈਗੀਆਂ।
ਮੇਰਾ ਜਿਹੜੀ ਮੁਲਾਕਾਤ ਕੱਲ ਟਰੱਕਿੰਗ ਕੰਪਨੀ ਦੇ ਵਿੱਚ ਮੈਂ ਜਿਹੜਾ ਸਮੋਕ ਚੈੱਕ ਹੈਗਾ ਉਹ ਲਾਈਵ ਦੇਖਿਆ ਸੀ ਕੱਲ, ਤਾਂ ਕਿਸ ਤਰ੍ਹਾਂ ਕੀਤਾ ਜਾਂਦਾ ਹੈਗਾ।